वीडियो भी जी पिछली बड़ी मशहूर हुई सी पिछले साल कि एक सिविलियन बंदा भी अपनी बंदूक लैके आ गया जो ड्रोन गिरा रहे हैं ਇਹ ਜਿਹੜੇ ਸਾਡੇ ਬਾਰਡਰ ਏਰੀਆ ਨਾ ਲਾਹੌਰ ਦਾ हाँ जी ਇੱਥੇ ਆਲੇ ਦੁਆਲੇ ਨਾਲ ਪਿੰਡ ਨੇ बिल्कुल है ਤੇ ਇੱਥੋਂ ਦੇ ਪਿੰਡ ਦੇ ਜਿਹੜਾ ਇਹਦੇ ਨਾਲ ਹੀ ਇੱਕ ਨਾ ਗੁਜਰਾਂ ਦਾ ਵੀ ਪਿੰਡ ਹੈ अच्छा ਤੇ ਗੁਜਰਾਂ ਦੇ ਪਿੰਡ ਦੇ ਵਿੱਚ ਉਹਨਾਂ ਨੇ ਮੈਸੇਜ ਕੀਤਾ ਉਹਨੇ ਕਿਹਾ ਜੀ ਸਾਨੂੰ ਅਸਲਾ ਦਿੰਦੇ ਰਹੋ अच्छा ਪਾਕਿਸਤਾਨ ਨੂੰ ਕਿਹਾ ਕਿ ਤੁਸੀਂ ਅਸਲਾ ਸਾਨੂੰ ਦੇ ਦਿਓ ਤੇ ਛੱਡ ਦਿਓ ਇੰਡੀਆ ਜਾਣੇ ਤੇ ਅਸੀਂ ਜਾ ਰਹੀ ਹੈ ਸਾਡਾ ਕੰਮ ਹੈਗਾ ਤੇ ਹਜੇ ਤੇ ਇਹ ਇੱਕ ਪਿੰਡ ਦੇ ਲੋਕਾਂ ਲੋ ਗੱਲ ਸੀ ਤੇ ਇੱਥੇ ਤੇ ਜੱਟ ਬੈਠੇ ਨੇ ਇੱਥੇ ਤੇ ਅਵਾਨ ਬੈਠੇ ਨੇ ਤੇ ਇੱਥੇ ਤੇ ਪਤਾ ਨਹੀਂ ਕੌਣ ਕੌਣ ਬੜੀ ਬੜੀ ਬਰਾਦਰੀਆਂ ਤੇ ਇਹਨਾਂ ਦਾ ਤੇ ਕੰਮ ਹੀ ਪਦੈਸ਼ੀ ਤੌਰ ਤੇ ਇਹਨਾਂ ਦਾ ਕੰਮ ਹੁੰਦਾ ਕਿ ਲੜਨਾ ਹੈ ਤੇ ਆਪਣਾ ਜਾਂ ਮਾਰਨਾ ਜਾਂ ਕਿਸੇ ਨੂੰ ਮਾਰਨਾ ਦੁਸ਼ਮਣੀ ਪੈ ਗਈ ਤੇ ਕੋਈ ਇਤਰਾਜ਼ ਨਹੀਂ ਨਾ ਇਹਨਾਂ 'ਚ ਕੋਈ ਖੌਫ ਹੁੰਦਾ ਤੇ ਉਹ ਇੰਡੀਆ ਨੂੰ ਫੇਰ ਅੰਦਾਜ਼ਾ ਹੋਇਆ ਕਿ ਤੇ ਕੰਮ ਬਹੁਤ ਖਰਾਬ ਹੋ ਗਿਆ ਉਹਨਾਂ ਦੇ ਕੋਲ ਜਿਹੜੇ 12-13 ਰਾਫੇਲ ਸਨ ਅਗਰ ਉਹਨਾਂ ਦੇ ਚੋਂ 5 ਡਿੱਗ ਪਏ ਤੇ ਪਿੱਛੇ ਬਾਕੀ ਕੀ ਬਚਿਆ ਉਹਨਾਂ ਦਾ ਅੱਛਾ ਰਾਫੇਲ ਵਾਲੀ ਜਿਹੜੀ ਉਹਨਾਂ ਦੀ ਲਾਸਟ ਟਾਈਮ ਜਿਹੜਾ ਉਹਨਾਂ ਦੇ ਨਾਲ ਇਸ਼ੂ ਹੋਇਆ ਸੀ ਉਹਨਾਂ ਨੇ ਬੜਾ ਬੋਲਿਆ ਕਿ ਸਾਡੇ ਕੋਲ ਜੇ ਰਾਫੇਲ ਹੁੰਦੇ ਨਾ ਤੇ ਅਸੀਂ ਭਾਈ ਦੁਨੀਆ ਨੂੰ ਤਹਿਸ ਨਹਿਸ ਫੇਰ ਦੇਣੀ ਹੈ ਸਾਡਾ ਮੁਕਾਬਲਾ ਨਹੀਂ ਕਰ ਪਾਏਗਾ ਮਗਰ ਇਸ ਵਾਰੀ ਤਾਂ ਰਾਫੇਲ ਵੀ ਅਸੀਂ ਵੇਖਿਆ ਕਿ ਬਸ ਐਵੇਂ ਹੀ ਜਿਹੜੇ ਕਾਗਜ਼ੀ ਜਾਜ਼ਨ ਤਰ੍ਹਾਂ ਗਿਰ ਰਹੇ ਨੇ ਦੇਖੋ ਉਹਦੇ ਚ ਨਾ ਇੰਡੀਅਨ ਮੋਦੀ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਇਹਨਾਂ ਨੇ ਜਦੋਂ ਪਹਿਲੇ ਪਾਕਿਸਤਾਨ ਦੇ ਉੱਤੇ ਇੱਕ ਬਾਲਾਕੋਟ ਦੇ ਉੱਤੇ ਵੀ ਇਹਨਾਂ ਨੇ ਇੱਕ ਜਾਰੀਅਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਵਕਤ ਵੀ ਇਹਨਾਂ ਨੇ ਫਿਰ ਇਹ ਗੱਲ ਕੀਤੀ ਕਿ ਜੀ ਸਾਡੇ ਕੋਲ ਉਹਨਾਂ ਦੇ ਜਿਹੜੇ ਮਿਲਟਰੀ ਸਟ੍ਰੈਟੇਜਿਸਟ ਸਨ ਜਾਂ ਦਿਫਾਈ ਐਨਾਲਿਸਟ ਸਨ 에ਅਰ ਦੇ ਹਵਾਲੇ ਨਾਲ ਵੀ ਤੇ 에ਅਰ ਫੋਰਸ ਦੇ ਜਿਹੜੇ ਉਹਨਾਂ ਦੇ ਚੀਫ ਸਨ ਤੇ ਉਹਨਾਂ ਦਾ ਖਿਆਲ ਸੀ ਕਿ ਵੀ ਅਸੀਂ ਅਗਰ ਸਾਡੇ ਕੋਲ ਜਿਹੜੇ ਤਿਆਰੇ ਨੇ ਅਭਿਨੰਦਨ ਦਾ ਵਾਕਿਆ ਵੀ ਤੁਹਾਨੂੰ ਯਾਦ ਕਿ ਉਹਨਾਂ ਦੇ ਕੋਲ ਉਹਨਾਂ ਨੇ ਕਿਹਾ ਸਾਡੇ ਕੋਲ ਤਿਆਰੇ ਜਿਹੜੇ ਨੇ ਉਹ ਬਹੁਤ ਕਮਜ਼ੋਰ ਲੈਵਲ ਦੇ ਨੇ ਤੇ ਹਾਈ ਟੈਕਨੋਲੋਜੀ ਦੇ ਲਿਹਾਜ਼ ਨਾਲ ਅਸੀਂ ਬਹੁਤ ਪਿੱਛੇ ਹਾਂ ਤੇ ਸਾਡੇ ਕੋਲ ਰਾਫਾਲ ਹੋਣਾ ਚਾਹੀਦਾ ਤੇ ਨੋ ਡਾਊਟ ਰਾਫਾਲ ਜਿਹੜਾ ਸੀ ਉਹ ਫ੍ਰੈਂਚ ਕੰਪਨੀ ਮੇਡ ਤਿਆਰ ਹੈ ਸ਼ੇਅਰ ਬੜੇ ਗਿਰ ਗਏ ਨੇ ਉਹਨੂੰ ਕੋਈ ਖਰੀਦਣਾ ਨਹੀਂ ਚਾਹ ਰਿਹਾ ਹੁਣ ਤੇ ਉਹ ਉਸ ਵਕਤ ਤੱਕ ਉਹਨਾਂ ਦੇ ਬਾਰੇ ਚ ਇਹ ਕਹਿੰਦੇ ਸਨ ਕਿ ਵੀ ਇਹ ਮੈਦਾਨੇ ਜੰਗ ਦੇ ਅੰਦਰ ਨਾਕਾਬਲੇ ਸ਼ਿਕਸਤ ਹੈ ਕੋਈ ਵੀ ਤਿਆਰਾ ਡਿੱਗਿਆ ਨਹੀਂ ਹਜੇ ਤੱਕ ਉਹਨਾਂ ਦਾ ਫਸਟ ਟਾਈਮ ਇਹ ਪਾਕਿਸਤਾਨ ਨੇ ਉਸ ਤਿਆਰੇ ਨੂੰ ਨਿਸ਼ਾਨਾ ਬਣਾਇਆ ਤੇ ਉਹਨੂੰ ਸੁੱਟਿਆ ਉਹਦੇ ਨਾਲ ਪਾਕਿਸਤਾਨ ਨੇ ਜਿਹੜੀ ਇੰਡੀਆ ਵਾਸਤੇ ਸਭ ਤੋਂ ਵੱਡੀ ਇੱਕ ਉਹਨਾਂ ਨੂੰ ਹੈਰਾਨੀ ਵੀ ਹੋਈ ਜਿਹਦੇ ਨਾਲ ਉਹ ਇੱਕ ਉਹਨਾਂ ਦੇ ਆਸਾਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਨਾ ਪਤਾ ਹੋ ਗਏ ਕਿ ਉਹਨਾਂ ਨੇ ਦੇਖਿਆ ਕਿ ਯਾਰ ਇਹ ਕੀ ਬਲਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ ਵੱਡੇ ਵੱਡੇ ਮਿਲਟਰੀ ਸਟ੍ਰੈਟੇਜਿਸਟ ਸਨ ਉਹਨਾਂ ਨੇ ਵੀ ਇਸ ਚੀਜ਼ ਨੂੰ ਜਿਸ ਵੇਲੇ ਦੇਖਿਆ ਕਿ ਰਾਫੇਲ ਅਗਰ ਨਿਸ਼ਾਨਾ ਬਣੇ ਤੇ ਉਹ ਕਿੰਨੀ ਕੁ ਮਹਾਰਤ ਔਰ ਕਿੰਨੀ ਕੁ ਟੈਕਨੋਲੋਜੀ ਦੇ ਲਿਹਾਜ਼ ਨਾਲ ਬਿਹਤਰ ਹੋਏਗਾ ਐਸੀ ਪੁਆਇੰਟ ਦੇ ਉੱਤੇ ਮੈਂ ਆਣਾ ਚਾਹ ਰਿਹਾ ਕਿ ਉੱਤੇ ਇੱਕ ਵਾਰੀ ਜਿਹੜਾ ਜਹਾਜ਼ ਉੱਡ ਗਿਆ ਹਾਂ ਉੱਤੇ ਜਾ ਕੇ ਕਈ ਵਾਰੀ ਟੈਕਨੋਲੋਜੀ ਵੀ ਫੇਲ ਹੋ ਜਾਂਦੀ ਹੈ ਇਹ ਹੁਣ ਕਮਰਾਨ ਜਿਹੜੇ ਸਾਡਾ ਉਹ ਮਸੀਹ ਪਾਇਲਟ ਸੀ ਉਸ ਵਰਗੇ ਜਿਹੜੇ ਬਹਾਦਰ ਸਾਡੇ ਸਪੂਤ ਹਨ ਸ਼ਾਹੀਨ ਹਨ ਉਹਨਾਂ ਦੀ ਟ੍ਰੇਨਿੰਗ ਦੇ ਉੱਤੇ ਹੀ ਸਾਨੂੰ ਸਲਾਮ ਪੇਸ਼ ਕਰਨਾ ਚਾਹੀਦਾ ਉਹਨਾਂ ਦੇ ਜਜ਼ਬੇ ਨੂੰ ਸਲਾਮ ਪੇਸ਼ ਕਰਨਾ ਚਾਹੀਦਾ ਬਿਲਕੁਲ ਕਿਉਂਕਿ ਇਹ ਇੱਕ ਜਿਹੜਾ ਰਫ ਐਸਟੀਮੇਟ ਹੈ ਉਸ ਟਾਈਮ ਕੋਈ 150 ਦੇ ਲਗਭਗ ਜਿਹੜੇ ਜੰਗੀ ਜਿਹੜੇ ਤਿਆਰੇ ਸਨ ਉਹ ਉੱਡ ਰਹੇ ਸਨ ਉਸ ਟਾਈਮ ਤੇ ਉਹ ਆਪਣੇ ਦੁਸ਼ਮਣ ਨੂੰ ਢੂੜ ਕੇ ਮਾਰਨਾ ਕਿਉਂਕਿ ਡੌਗ ਫਾਈਟ ਹੈ ਨਹੀਂ ਸੀ ਡੌਗ ਫਾਈਟ ਹੈ ਤੁਸੀਂ ਆਪਣੇ ਦੁਸ਼ਮਣ ਨੂੰ ਵੇਖਣਾ ਤਾਂ ਉਧਰ ਫਾਈਟ ਮਾਰਦੇ ਨੇ ਬਿਲਕੁਲ ਇਹ ਉਹਨਾਂ ਦੇ ਫਿਰ ਜਿਹੜਾ ਜਜ਼ਬੇ ਨੂੰ ਵੀ ਸਲਾਮ ਹੈ ਇਹ ਬਿਲਕੁਲ ਔਰ ਇਹ ਚੀਜ਼ ਸਾਬਤ ਹੋਈ ਇਸ ਚੀਜ਼ ਦੇ ਅੰਦਰ ਵੀ ਆਈ ਕਿ ਇੱਕ ਠੀਕ ਹੈ ਤੁਹਾਡੇ ਕੋਲ ਟੈਕਨੋਲੋਜੀ ਹੈ ਜਹਾਜ਼ ਦੇ ਵਿੱਚ ਮੇਰੇ ਖਿਆਲ ਦੇ ਅੰਦਰ ਕਿ ਜਿਹੜਾ ਰਾਫੇਲ ਦੀ ਜਿਹੜੀ ਟੈਕਨੋਲੋਜੀ ਹੈ ਉਹ ਨੋ ਡਾਊਟ ਇੱਕ ਬੜੀ ਸੁਪੀਰੀਅਰ ਟੈਕਨੋਲੋਜੀ ਹੈ ਬਿਲਕੁਲ ਲੇਕਿਨ ਸਵਾਲ ਇਹ ਵੀ ਆਉਂਦਾ ਹੈ ਕਿ ਜੇ ਉਸ ਟੈਕਨੋਲੋਜੀ ਨੂੰ ਯੂਜ਼ ਕਰਨਾ ਸਾਡੇ ਦੇਖੋ ਨਾ ਅਕਸਰ ਇਹ ਹੁੰਦਾ ਹੈ ਕਿ ਤੁਸੀਂ ਇੱਕ ਤੁਹਾਨੂੰ ਮੈਂ ਮਿਸਾਲ ਦਿੰਦਾ ਕਿ ਬਾਜ਼ ਬੜੀ ਹਾਈਟੈਕ ਕਾਰ ਹੁੰਦੀ ਹੈ ਤੇ ਬੜੇ ਜਿਹੜੀ ਉਹਨਾਂ ਦੇ ਆਪਣੇ ਠੀਕ ਕਰਨ ਵਾਲੇ ਲੋਕ ਹੁੰਦੇ ਨੇ ਉਹਨਾਂ ਦੀ ਆਪਣੀ ਕੰਪਨੀ ਦੇ ਮਕੈਨਿਕ ਹੁੰਦੇ ਨੇ ਉਹ ਖਰਾਬ ਹੁੰਦੀ ਹੈ ਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਪ੍ਰੋਬਲਮ ਕੀ ਹੈ ਤੇ ਸਾਡਾ ਇੱਕ ਦੇਸੀ ਮਿਸਤਰੀ ਜਿਹਨੇ ਉਸਤਾਦਾਂ ਕੋਲੋਂ ਸਿੱਖਿਆ ਹੁੰਦਾ ਉਹ ਜੁਗਾੜ ਲਾ ਦਿੰਦਾ ਉਹ ਜੁਗਾੜ ਲਾਉਂਦਾ ਗੱਡੀ ਸਟਾਰਟ ਹੋ ਜਾਂਦੀ ਉਹ ਜਿਹੜੇ ਉਹਨਾਂ ਦੇ ਇੰਜੀਨੀਅਰ ਉਹ ਪਰੇਸ਼ਾਨ ਸਿਰ ਫੜ ਕੇ ਬਹਿ ਜਾਂਦੇ ਨੇ ਕਿ ਯਾਰ ਇਹ ਕਿਸ ਤਰ੍ਹਾਂ ਹੋ ਗਿਆ ਤੇ ਟੈਕਨੋਲੋਜੀ ਨੂੰ ਉਸ ਟਾਈਮ ਦੇ ਉੱਤੇ ਯੂਜ਼ ਕਰਨਾ ਉਹਦੇ ਇੱਕ ਰੂਟੀਨ ਤੋਂ ਹਟ ਕੇ ਉਹਨੂੰ ਉੱਥੇ ਰਿਸਕ ਲੈਣਾ ਬੜਾ ਹਾਜ਼ਰ ਦਿਮਾਗੀ ਤੁਸੀਂ ਸਟਰੋਂਗ ਮਾਈਂਡ ਦੇ ਨਾਲ ਜਿਹੜਾ ਪਾਇਲਟ ਉਹਨੂੰ ਚਲਾ ਰਿਹਾ ਤੇ ਦੂਸਰਾ ਮੱਦੇ ਮੁਕਾਬਲੇ ਵੀ ਪਾਇਲਟ ਹੈ ਉਹਦੇ ਕੋਲ ਵੀ ਜਦੀਦ ਇੱਧਰ ਵੀ ਜਦੀਦ ਚੀਜ਼ਾਂ ਤੇ ਦੋਨੋਂ ਜਦੀਦ ਨੇ ਫਰਕ ਹੀ ਪਏਗਾ ਟ੍ਰੇਨਿੰਗ ਉੱਥੇ ਵੀ ਪਾਇਲਟ ਨੇ ਲਈ ਹੈ ਟ੍ਰੇਨਿੰਗ ਸਾਡੇ ਵੀ ਪਾਇਲਟ ਨੇ ਲਈ ਹੈ ਫਰਕ ਕਿੱਥੇ ਪਏਗਾ ਫਰਕ ਤੁਹਾਡੇ ਮਾਈਂਡ ਦੇ ਉੱਤੇ ਆਏਗਾ ਮਾਈਂਡ ਤੁਹਾਡਾ ਕਿੰਨਾ ਕੁਇਕ ਕੰਮ ਕਰਦਾ ਹੈ ਕਿੰਨਾ ਤੇਜ਼ੀ ਨਾਲ ਤੁਹਾਡੇ ਸੈਂਸਿਸ ਕੰਮ ਕਰ ਰਹੇ ਨੇ ਔਰ ਉਸ ਸਿਚੁਏਸ਼ਨ ਦੇ ਅੰਦਰ ਤੁਸੀਂ ਕਿਆ ਟੈਕਨੋਲੋਜੀ ਨੂੰ ਜੁਗਾੜ ਲਾਉਣ ਦੇ ਕਾਬਿਲ ਹੋ ਗਏ ਹੋ ਬਿਲਕੁਲ ਜਿੱਥੇ ਕਿਸੇ ਨੇ ਥੋੜਾ ਜਿਹਾ ਵੀ ਇੱਕ ਮਾਈਕਰੋ ਸੈਕਿੰਡ ਦਾ ਵੀ ਫਰਕ ਪਿਆ
ਤੇ ਬਾਜ਼ੀ ਗਿਆ, ਉਹ ਬਾਜ਼ੀ ਲੈ ਗਿਆ। ਤੇ ਪਾਕਿਸਤਾਨ ਦੇ ਜਿਹੜੇ ਪਾਇਲਟਸ ਸਨ ਉਹਨਾਂ ਨੇ ਇਸ ਚੀਜ਼ ਨੂੰ ਸਾਬਤ ਕੀਤਾ ਕਿ ਉਹ ਇੱਕ ਉਹਨਾਂ ਦੀ ਦਿਮਾਗੀ ਸਲਾਹੀਅਤ ਬਹੁਤ ਜ਼ਿਆਦਾ ਸੀ, ਉਹਨਾਂ ਦਾ ਟੈਕਨੋਲੋਜੀ ਦੇ ਉੱਤੇ ਅਬੂਰ ਬਹੁਤ ਜ਼ਿਆਦਾ ਸੀ, ਔਰ ਉਹਨਾਂ ਦਾ ਜਿਹੜੀ ਇਸ ਕਿਸਮ ਦੀ ਜੰਗ ਦੀ ਔਰ ਹੰਗਾਮੀ ਸੂਰਤ ਦੇ ਅੰਦਰ ਜਿਹੜੀ ਫੈਸਲਾ ਸਾਜ਼ੀ ਕਰਨਾ ਔਰ ਉਹ ਉਹਨਾਂ ਦੇ ਮੱਦੇ ਮੁਕਾਬਲ ਤੋਂ ਬਹੁਤ ਜ਼ਿਆਦਾ ਸੀ, ਜਿਹੜਾ ਵਿਦਿਨ ਮਾਈਕਰੋ ਸਕਿੰਟ ਉਹਨਾਂ ਨੇ ਉਹ ਫੈਸਲਾ ਕੀਤਾ ਔਰ ਰਫਾਲ ਨੂੰ ਨਿਸ਼ਾਨਾ ਬਣਾਉਣ ਦੇ ਵਿੱਚ ਕਾਮਯਾਬ। ਇਹ ਵੀ ਦੱਸੋ ਕਿ ਜਿਹੜਾ ਅੱਲਾ ਨੇ ਸਾਨੂੰ ਜਿਹੜੀ ਐਡੀ ਵੱਡੀ ਫਤਹ ਦਿੱਤੀ ਹੈ ਮਾਰਕੇ ਹੱਕ ਅਲੀ, ਸਾਡੀ ਪਾਕ ਫੌਜ ਦੀ, ਸਾਡੀ ਸਿਆਸਤ ਦੀ ਭਰਪੂਰੀ ਦੇ ਅੰਦਰ ਜਿਹੜਾ ਉਹ ਮਿਹਨਤ ਹੈ ਇਹਨਾਂ ਨੇ ਕਲੀਦੀ ਕਿਰਦਾਰ ਅਦਾ ਕੀਤਾ ਹੈ। ਇਸ ਤੋਂ ਬਾਅਦ ਪਾਕਿਸਤਾਨ ਨੂੰ ਜਿਹੜਾ ਉਹ ਗਲੋਬਲੀ ਰਿਕਗਨਾਈਜ਼ ਕੀਤਾ ਜਾ ਰਿਹਾ ਹੈ। ਇੱਕ ਪਾਵਰ ਦਾ ਜਿਹੜੇ ਡਾਇਨਾਮਿਕਸ ਹਨ ਉਹ ਚੇਂਜ ਹੋ ਗਏ ਨੇ। ਪਹਿਲੇ ਪਾਕਿਸਤਾਨ ਨੂੰ ਕੋਈ ਐਡਾ ਪੁੱਛਦਾ ਨਹੀਂ ਸੀ, ਮਗਰ ਹੁਣ ਜਿਹੜਾ ਹੈ ਉਹ ਪਾਕਿਸਤਾਨ ਸਾਲਿਸ ਬਣਿਆ ਹੋਇਆ ਹੈ ਦੋ ਮੁਲਕਾਂ ਦੇ ਦਰਮਿਆਨ ਜਿਨ੍ਹਾਂ ਦੀ ਬੜੇ ਅਰਸੇ ਤੋਂ ਜੰਗ ਚੱਲ ਰਹੀ ਹੈ। ਦੇਖੋ ਉਸ ਜੰਗ ਦੇ ਵਿੱਚ ਮਲਕ ਸਾਹਿਬ ਕਿ ਉਹ ਬਾਜ਼ ਔਕਾਤ ਦੁਨੀਆ ਤੁਹਾਨੂੰ ਕੌਮਾਂ ਵਾਸਤੇ ਇੱਕ ਐਸਾ ਟਾਈਮ ਆਉਂਦਾ ਹੈ, ਐਸਾ ਵਕਤ ਆਉਂਦਾ ਹੈ ਕਿ ਜਿਹੜਾ ਉਹਨਾਂ ਦੀ ਮੁਕੰਮਲ ਤੌਰ ਦੇ ਉੱਤੇ ਤਾਸਰ ਨੂੰ ਚੇਂਜ ਕਰ ਦਿੰਦਾ, ਪੂਰੀ ਤਰ੍ਹਾਂ ਤਾਸਰ ਨੂੰ। ਤੁਸੀਂ ਗੌਰ ਕਰੋ, ਖੁਦ ਗੌਰ ਕਰੋ ਕਿ ਜਿਹੜਾ ਇਸ ਜੰਗ ਤੋਂ ਪਹਿਲੇ ਦਾ ਪਾਕਿਸਤਾਨ ਦੀ ਸਿਚੁਏਸ਼ਨ ਇੰਟਰਨੈਸ਼ਨਲੀ, ਇੰਡੀਆ ਨੇ ਤੇ ਪਾਲਿਸੀ ਸਾਜ਼ਾਂ ਨੇ ਇਹੋ ਹੀ ਸਮਝਿਆ ਨਾ ਕਿ ਪਾਕਿਸਤਾਨ ਆਲਮੀ ਤਨਹਾਈ ਦਾ ਸ਼ਿਕਾਰ ਹੈ, ਮਾਸ਼ੀ ਤੌਰ ਦੇ ਉੱਤੇ ਬਹੁਤ ਪਰੇਸ਼ਾਨ ਹੈ, ਉਹਨਾਂ ਦੀ ਮੁਸ਼ਕਲਾਤ ਬਹੁਤ ਜ਼ਿਆਦਾ ਨੇ ਤੇ ਉਹ ਇੰਟਰਨੈਸ਼ਨਲੀ ਵੀ ਕੋਈ ਉਹਨੂੰ ਰਿਸਪੈਕਟ ਨਹੀਂ ਹੋ ਸਕਦੀ ਔਰ ਉਹ ਆਪਣੇ ਅੰਦਰੂਨੀ ਮਾਮਲਾਤ ਵਿੱਚ ਵੀ ਇੰਨਾ ਉਲਝਿਆ ਕਿ ਉਹ ਮੁਕਾਬਲਾ ਨਹੀਂ ਕਰ ਪਾਏਗਾ। ਲੇਕਿਨ ਉਸ ਜੰਗ ਦੇ ਵਿੱਚ ਪਾਕਿਸਤਾਨ ਨੇ ਜੋ ਸਾਬਤ ਕੀਤਾ ਔਰ ਉਸ ਤੋਂ ਬਾਅਦ ਸਿਚੁਏਸ਼ਨ ਦੇ ਵਿੱਚ ਤਬਦੀਲੀ ਨੇ ਲਾਜ਼ਮੀ ਆਣਾ ਸੀ, ਕਿਉਂਕਿ ਛੋਟੀ ਗੱਲ ਨਹੀਂ ਸੀਗੀ ਰਫਾਲ ਦਾ ਡਿੱਗਣਾ ਔਰ ਇੰਡੀਆ ਦੇ ਬਾਰੇ 'ਚ ਜਿਹੜੀ ਉਹਨਾਂ ਦਾ ਇੱਕ ਪ੍ਰੋਪੇਗੈਂਡਾ ਮਸ਼ੀਨ ਸੀ, ਉਹਨਾਂ ਨੂੰ ਇੱਕ ਬੜੀ ਵੱਡੀ ਏਸ਼ੀਆ ਦੀ ਸੈਕੰਡ ਲਾਰਜੈਸਟ ਆਰਮੀ ਦਾ ਦੌਰ ਦੇ ਉੱਤੇ ਕਿਹਾ ਜਾ ਰਿਹਾ ਸੀ, ਦੁਨੀਆ ਦੀ 5th ਲਾਰਜੈਸਟ ਆਰਮੀ ਇੰਡੀਅਨ ਆਰਮੀ ਨੂੰ ਕਿਹਾ ਜਾ ਰਿਹਾ ਸੀ ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਮੋਸਟ ਹਾਈਟੈਕ ਐਡਵਾਂਸ ਹੈ ਤੇ ਉਹਨਾਂ ਦਾ ਉਹ ਮਿਥ ਟੁੱਟ ਗਈ। ਤੇ ਹੁਣ ਜਿਸ ਆਰਮੀ ਨੇ ਉਹ ਮਿਥ ਨੂੰ ਤੋੜਿਆ ਤੇ ਤੁਸੀਂ ਉਹਦਾ ਅੰਦਾਜ਼ਾ ਲਾਓ ਕਿ ਉਹਦਾ ਇਮੇਜ ਤੇ ਖੁਦ ਹੀ ਵਧਣਾ ਸੀ ਨਾ। ਪਾਕਿਸਤਾਨ ਨੇ ਸਾਬਤ ਕੀਤਾ ਕਿ ਉਹਨਾਂ ਦੀ ਆਰਮੀ ਜਿਹੜੀ ਹੈ ਉਹ ਇੰਡੀਆ ਦੇ ਮੁਕਾਬਲੇ 'ਚ ਬੇਸ਼ੱਕ ਲਾਰਜ ਨਹੀਂ ਹੁੰਦਾ, ਨਾਲੇ ਦੂਸਰੀ ਗੱਲ ਹੈ ਕਿ ਐਟ ਏ ਟਾਈਮ ਪੂਰੀ ਵਾਰ ਮਸ਼ੀਨ ਤੇ ਹਰਕਤ 'ਚ ਨਹੀਂ ਨਾ ਆਉਂਦੀ। ਤੇ ਕਿੰਨੇ ਕੁ ਤੁਸੀਂ ਸਮਾਰਟ ਹੋ, ਸਮਾਰਟਲੀ ਕਿੰਨਾ ਤੁਸੀਂ ਐਕਟ ਕਰ ਰਹੇ ਹੋ। ਅੱਜ ਦੀ ਜਿਹੜੀ ਵੈਪਨਰੀ ਹੈ, ਅੱਜ ਦਾ ਜਿਹੜਾ ਦੌਰ ਹੈ, ਇਹ ਕੁਆਂਟੀਟੀ ਦੇ ਉੱਤੇ ਡਿਪੈਂਡ ਨਹੀਂ ਕਰ ਰਿਹਾ, ਇਹ ਕੁਆਲਿਟੀ ਦੇ ਉੱਤੇ ਡਿਪੈਂਡ ਕਰ ਰਿਹਾ ਕਿ ਤੁਸੀਂ ਟੈਕਨੋਲੋਜੀ ਦੇ ਉੱਤੇ ਤੁਹਾਡਾ ਅਬੂਰ ਕਿੰਨਾ ਹੈ। ਤੁਸੀਂ ਅੱਜ ਅਸੀਂ ਆਪਣੀ ਟੈਕਨੋਲੋਜੀ ਨੂੰ ਦੇਖਦੇ ਹਾਂ ਕਿ ਜਿਹੜੇ ਲੋਕ ਪੁਰਾਣੇ ਨੇ ਉਹ ਯੰਗਸਟਰ ਦੀ ਨਿਸਬਤ ਅਸੀਂ ਉਹ ਟੈਕਨੋਲੋਜੀ ਫਰੈਂਡਲੀ ਇੰਨੇ ਨਹੀਂ ਹੁੰਦੇ। ਤੇ ਸਾਡੀ ਜਿਹੜੀ ਆਰਮੀ ਦੀ ਜਿਹੜੀ ਟੈਕਨੀਕ ਹੈ, ਪਾਕਿਸਤਾਨ ਦੀ ਜਿਹੜੀ ਮਹਾਰਤ ਹੈ, ਪਾਕਿਸਤਾਨ ਦਾ ਇੱਕ ਚੇਂਜ ਵੀ ਹੋਇਆ ਮਿਲਟਰੀ ਡਾਕਟਰਾਈਨ ਦੇ ਅੰਦਰ ਵੀ ਅਸੀਂ ਇੱਕ ਤਬਦੀਲੀ ਲਿਆਂਦੀ ਹੈ ਕਿ ਜਿਹੜੀ ਹੁਣ ਉਹਨਾਂ ਦਾ ਨੈਟਵਰਕ ਸੈਂਟਰਿੰਗ ਹੋਈ ਹੈ। ਬਿਲਕੁਲ ਕਿ ਅਸੀਂ ਉਹਦੇ 'ਚ ਇੱਕ ਨੈਟਵਰਕ ਦੇ ਨਾਲ ਉਹਨਾਂ ਨੂੰ ਸੈਂਟਰ ਕੀਤਾ ਹੈ ਕਿ ਤਾਰ ਪੂਰੀ ਹਰ ਜਗ੍ਹਾ ਦੇ ਉੱਤੇ ਐਟ ਏ ਟਾਈਮ ਜਲਦ ਮੈਸੇਜ ਪਹੁੰਚੇ ਔਰ ਜਲਦ ਦੁਸ਼ਮਣ ਦੇ ਉੱਤੇ ਅਟੈਕ ਹੋਵੇ। ਉਸ ਡਾਕਟਰਾਈਨ ਦੀ ਵਜ੍ਹਾ ਦੇ ਨਾਲ ਪਾਕਿਸਤਾਨ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਔਰ ਉਹਦੇ ਨਾਲ ਹੀ ਪਾਕਿਸਤਾਨ ਦੀ ਪਰਸੈਪਸ਼ਨ ਆਲਮੀ ਸਤ੍ਹਾ ਦੇ ਉੱਤੇ ਤਬਦੀਲ ਹੋ ਗਈ। ਪਾਕਿਸਤਾਨ ਦਾ ਵੇਟੇਜ ਵੱਧ ਗਿਆ। ਅੱਜ ਪਾਕਿਸਤਾਨ ਏਸ਼ੀਆ ਦੇ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਵਿੱਚ ਇੱਕ ਉਹਨਾਂ ਮੁਲਕਾਂ ਦੇ ਵਿੱਚ ਸ਼ਾਮਲ ਹੋ ਗਿਆ ਜਿਹੜੇ ਜੀਓਪੋਲਿਟੀਕਲ ਸਟ੍ਰੈਟਜੀ ਦੇ ਅੰਦਰ ਔਰ ਪੂਰੀ ਦੁਨੀਆ ਦੇ ਵਿੱਚ ਮੰਨੇ ਜਾ ਰਹੇ ਨੇ। ਜਿਵੇਂ ਈਰਾਨ ਔਰ ਅਮਰੀਕਾ ਦੀ ਲੜਾਈ ਨੂੰ ਤੁਸੀਂ ਦੇਖ ਲਓ, ਇਹ ਕੋਈ ਛੋਟੀ ਲੜਾਈ ਥੋੜਾ ਹੈਗੀ, ਇਹ ਕੋਈ ਆਮ ਸਰਹੱਦੀ ਝੜਪਾਂ ਵਾਲੀ ਲੜਾਈ ਤਾਂ ਨਹੀਂ ਹੈ। ਬਿਲਕੁਲ ਇਹ ਪੂਰੀ ਦੁਨੀਆ ਦੇ ਵਿੱਚ ਕਿਸੇ ਨਾ ਕਿਸੇ ਅੰਦਾਜ਼ 'ਚ ਡਾਇਰੈਕਟਲੀ ਇਨਡਾਇਰੈਕਟਲੀ ਇਨਵੋਲਵ ਹੈ ਇਹਦੇ ਅੰਦਰ। ਤੇ ਇਹਦੇ ਅੰਦਰ ਦੋ ਵਾਰਿੰਗ ਫੋਰਸਿਸ ਦੇ ਅੰਦਰ ਉਹਨਾਂ ਦਾ ਇਤਮਾਦ ਲੈਣਾ ਔਰ ਕਿਸੇ ਮੁਲਕ ਦੇ ਉੱਤੇ ਇਹ ਇਤਬਾਰ ਕਰਨਾ ਕਿ ਜੀ ਇਹ ਸਾਲਸ ਸਾਡਾ ਬਣੇਗਾ, ਇਹ ਇਸ ਤੋਂ ਵੱਡੀ ਮੇਰਾ ਨਹੀਂ ਖਿਆਲ ਕਿ ਕਿਸੇ ਦੇ ਕੋਲ। ਔਰ ਇੰਡੀਆ ਦੇ ਪਾਲਿਸੀ ਸਾਜ਼ਾਂ ਨੂੰ ਇਹ ਸਭ ਤੋਂ ਵੱਡੀ ਪਰੇਸ਼ਾਨੀ ਔਰ ਉਹਨਾਂ ਨੂੰ ਤਕਲੀਫ ਵੀ ਹੈ ਔਰ ਉਹਨਾਂ ਨੂੰ ਪਰੇਸ਼ਾਨੀ ਵੀ ਹੈ ਕਿ ਇਸ ਮਾਮਲਾਤ ਦੇ ਅੰਦਰ ਪਾਕਿਸਤਾਨ ਇੱਕ ਐਡੀ ਵੱਡੀ ਫੋਰਸ ਦੇ ਤੌਰ ਦੇ ਉੱਤੇ ਸਾਹਮਣੇ ਆਇਆ ਜਿਹੜਾ ਸੈਂਟਰਲ ਏਸ਼ੀਆ, ਮਿਡਲ ਈਸਟ ਔਰ ਇੰਡੀਅਨ ਓਸ਼ਨ ਉਹਦੇ ਉੱਤੇ ਪਾਕਿਸਤਾਨ ਬੈਠਾ ਹੈ। ਔਰ ਉਸ ਦੇ ਮਾਮਲਾ 'ਚ ਤੁਸੀਂ ਦੇਖ ਲਓ ਕਿ ਪਾਕਿਸਤਾਨ ਦੀ ਅਹਿਮੀਅਤ ਕਿੰਨੀ ਜ਼ਿਆਦਾ ਹੈ ਕਿ ਇਸ ਜੰਗ ਦੇ ਵਿੱਚ ਸਟਿਲ ਪਾਕਿਸਤਾਨ ਇੰਗੇਜ, ਪਾਕਿਸਤਾਨ ਸਟਿਲ ਉਹਨਾਂ ਦੇ ਮਾਮਲਾਤ ਨੂੰ ਲੈ ਕੇ ਅੱਗੇ ਚੱਲ ਰਿਹਾ ਔਰ ਦੋਨਾਂ ਮੁਲਕਾਂ ਦੀ ਕਿਆਦਤ ਦਾ ਪਾਕਿਸਤਾਨ ਦੇ ਉੱਤੇ ਸਟਿਲ ਇਤਬਾਰ ਔਰ ਇਤਮਾਦ ਹੈ। ਸਾਨੂੰ ਅੱਲਾ ਨੇ ਜਿਹੜੀ ਹੈ ਉਹ ਐਡੀ ਵੱਡੀ ਫਤਹ ਦਿੱਤੀ ਹੈ ਕਿ ਨਾ ਸਿਰਫ ਇਹ ਫਤਹ ਅਸੀਂ ਦੋਵੇਂ ਜਿਹੜਾ ਉਹ ਇੰਜੋਏ ਕਰ ਰਹੇ ਹਾਂ, ਕੋਈ ਸਾਡੇ
ਇਦਾਰੇ ਵਾਲੇ ਇੰਜੋਏ ਕਰ ਰਹੇ ਨੇ, ਪੂਰੀ ਦੁਨੀਆ ਦੇ ਅੰਦਰ ਇਹ ਫਤਹ ਜਿਹੜੀ ਹੈ ਖਸੂਸੀ ਪਾਕਿਸਤਾਨੀ ਇੰਜੋਏ ਕਰ ਰਹੇ ਨੇ, ਜਿਹੜਾ ਉਹ ਪੂਰੀ ਜਿਹੜਾ ਉਹ ਹਰ ਤਰਫ ਆਵਾਮ ਜਿਹੜਾ ਰੋਡਾਂ ਤੇ ਨਿਕਲ ਰਹੀ ਹੈ, ਪਾਕ ਫੌਜ ਦੇ ਲਈ ਨਾਰੇ ਲਾ ਰਹੀ ਹੈ, ਪਾਕਿਸਤਾਨ ਦੀ ਸਲਾਮਤੀ ਲਈ ਨਾਰੇ ਲਾ ਰਹੀ ਹੈ। ਬਿਲਕੁਲ।